अस्सलाम वालेकुम जी। मैं थोड़ा आपदा गुलाम मुहीद्दीन ते अज मेरे नाल हैणगे अली हैदर भाई। बड़े सोहने स्टाइल है अज इन्हां दा, बहुत रिएक्शन फीलिंग इन्हां दी होर होरन। तो तुहानूं दस्सांगा कि ओह् कित्थे इन्हां दी फीलिंग केह्ड़ियां न ना, ओह् कित्थे चेंज आनियां, कित्थे वाटवियां आइयां न ते की कुछ करदे रैहना अज। तो आपां अग्गे व्लॉग विच पुच्छांगे भाई कोलों। ठीक हो गया। ते हुण मैं भाई दा तुहानूं तारफ करैना आगा। ਇਹ भाई ਦਾ ਨਾਂ ਹੈ ਅਲੀ ਹੈਦਰ ਤੇ ਭਾਈ ਹਨ ਭਾਵਲ ਨਗਰ ਦੇ ਤੇ ਇੱਥੇ BS ਉਰਦੂ ਕਰ ਰਹਿਣਗੇ ਤੇ ਮੇਰੇ ਸੀਨੀਅਰ ਰਹਿਣਗੇ ਤੇ ਬਹੁਤ ਹੀ ਅੱਛੇ ਬੜੇ ਚੰਗੇ ਹੈਣਗੇ, ਇਨਸਾਨ ਹੈਣਗੇ, ਬੰਦੇ ਹੈਣਗੇ ਤੇ ਬਹੁਤ ਇਖਲਾਕ ਦੇ ਵੀ ਅੱਛੇ ਹੈਣਗੇ ਤੇ ਉਂਝ ਵੀ ਮੁਖਲਸ ਦਿਲ ਦੇ ਹੈਣਗੇ। ਤੇ ਮੇਰੀ ਵੱਡੀ ਖੁਸ਼ਕਿਸਮਤੀ ਇਹ ਹੈ ਕਿ ਮੇਰੇ ਦੋਸਤ ਹੈਣਗੇ ਤੇ ਮੇਰੇ ਯਾਰ ਹੈਣਗੇ। ਤੇ ਅੱਛਾ ਹੁਣ ਮੈਂ ਆਪਣੇ ਵਲੌਗ ਦੀ ਤਰਫ ਜਾਣਾ ਆਗਾ ਤੇ ਵਲੌਗ ਅੱਜ ਸਾਡਾ ਉਹਦਾ ਮੌਜੂ ਇਹ ਹੈ ਕਿ ਸਾਡੇ ਅੱਜ ਕਾਲਜ ਵਿੱਚ ਯੂਨੀਵਰਸਿਟੀ ਓਰੀਐਂਟਲ ਕਾਲਜ ਵਿੱਚ ਅੱਜ ਇੱਕ ਪ੍ਰੋਗਰਾਮ ਸੀ। ਉਹ ਪ੍ਰੋਗਰਾਮ ਸਪੋਰਟ ਗਾਲਾ ਜਿਹਦੇ ਵਿੱਚ ਸਾਡੀ ਅੱਜ ਤਕਰੀਬ ਹੋਈ ਹੈਗੀ। ਉਹਦੀ ਮੁੱਖ ਵਕਾਲੀ ਸ਼ੁਰੂ ਕੀਤਾ ਨੇ ਤੇ ਉਹਦੇ ਵਿੱਚ ਸਾਡੀ ਗੇਮਾਂ ਵੀ ਸ਼ੁਰੂ ਹੋਈਆਂ ਤੇ ਉਹਦੇ ਵਿੱਚ ਹੁਣ ਅਸੀਂ ਗੱਲਬਾਤ ਕਰਾਂਗੇ ਰਘੂ ਸਾਹਿਬ ਨਾਲ। अस्सलाम वालेकुम। वालेकुम सलाम। रघु साहब की हाल है जी? बेहतरीन, अल्लाह का शुक्र है। रघु साहब आज तुम फिर यूनिवर्सिटी गए। अच्छा रघु भाई का नाम किहड़ा है ना, ਉਹ ਅਲੀ ਹੈਦਰ ਸਿੱਧਾ ਨਾਮ ਅਲੀ ਹੈਦਰ ਹੈ, ਪਰ ਇਹਨਾਂ ਨੂੰ ਮਸ਼ਹੂਰ ਜਿਹੜੇ ਹੋਏ ਹੋਏ ਨਾ ਇਹ ਰਘੂ ਭਾਈ ਤੋਂ ਹੋਏ ਹਨ। ਤੇ ਸਾਡਾ ਰਘੂ ਭਾਈ ਦਾ ਇੱਕ ਨਾਰਾ ਵੀ ਹੈ, ਉਹ ਵੀ ਤੁਹਾਨੂੰ ਸੁਣਾਵਾਂਗੇ, ਉਹ ਬਾਅਦ ਸੁਣਾਵਾਂਗੇ। ਕਿਉਂ ਰਘੂ ਭਾਈ? बिल्कुल। ਤੇ ਰਘੂ ਭਾਈ ਅੱਜ ਤੁਸੀਂ ਬੜੇ ਤਬਦੀਲੀ ਲਿਆਂਦੀ ਹੋਈ ਹੈ, बड़े खुश बाश हो ते अज बड़े हसदे रहे हो ते तब्दीली भी ते ये है तो वो इंदा की राज अज वो दसो ना। राज है कि अपने प्रोग्राम आज बहुत बड़ा सी, उनदे विच मैं हिस्सा नहीं ले सका, लेकिन मैं इंजॉय वास्ते आया हूं। प्रोग्राम इंजॉय करना चाहता जी, और मेरा खूब इंजॉय होया। और हफ्ता पूरा प्रोग्राम है, इंजॉय करना है और दूसरे ने इंजॉय कराना है जी। और ये हमारे गुलाम मुहीद्दीन साहब ये बहुत बड़े ब्लॉगर हैं। नहीं ਵੱਡੇ नहीं है जी, ਆਪਾਂ ਜੀ ਨਿੱਕੇ ਹੀ ਆ ਤੇ ਜੀ ਆਪਾਂ ਨੂੰ ਸਹੀ ਹੁੰਦੇ ਵੀ ਨਹੀਂ ਕਿ ਤੁਹਾਨੂੰ ਪਤਾ ਹੈ ਕਿ ਨਾਜ਼ਰੀਨ ਵੀ ਅਜੇ ਸ਼ੁਰੂ ਵਿੱਚ ਬੰਦਾ ਐਵੇਂ ਹੀ ਹੁੰਦਾ ਹੈਗਾ ਤੇ ਹਰ ਕੋਈ ਬੰਦਾ ਕਿਹੜਾ ਨਾ ਉਹ ਮਾਂ ਦੇ ਢਿੱਡ ਚ ਸਿੱਖ ਨਹੀਂ ਆਉਂਦਾ, ਉਹ ਦੁਨੀਆ ਤੇ ਆਣ ਕੇ ਸਿੱਖਦਾ। ਕਿਉਂ ਰਘੂ ਬਈ? ਤੇ ਰਘੂ ਸਾਹਿਬ ਅੱਜ ਰੈਂਟਲ ਵਿੱਚ ਆਪਦੇ ਬੜੇ ਅੱਜ ਰੋਬ ਆ ਗਾ, ਬੜਾ ਰੌਣਕਾਂ ਆਣਗੀਆਂ ਤੇ ਬੜਾ ਕੁਝ ਸੀ ਤੇ ਤੁਹਾਨੂੰ ਉਹਦੇ ਤੋਂ ਕੁਝ ਫਾਇਦਾ ਹਾਸਲ ਹੋਇਆ? फैज फैज बहुत होया है, इंजॉय हुई है। हाँ, और लड़कियां ना काफी गाल वाला हुई है। थोड़ा ऊंची बोलो ना। ये बातचीत हुई, लड़कियां ना हाँ ये इतने रौनकें लगी हैं। हाँ और हमारे जो खेलें हुई थी उसमें जो उस्तादा का रस्सा कशी में मुकाबला था, हमारे उस्ताद करम जीते हैं जी। बाकी जो स्टूडेंट जो थे वो हार गए। हाँ तो मैं ਤੁਹਾਨੂੰ ਦੱਸਣਾ ਕਿ ਸਾਡੀ ਟੀਮ ਕਹੀ ਹੈ ਨਾ ਉਹ ਫਾਈਨਲ ਵਿੱਚ ਗਈ ਹੈ ਤੇ ਫਾਈਨਲ ਵਿੱਚ ਹਾਰ ਗਈ ਤੇ ਸ਼ੋਭਾ ਫਾਰਸੀ ਵਾਲਿਆਂ ਕੋਲ। ਤੇ ਅਸੀਂ ਉਹਨਾਂ ਨੂੰ ਮੁਬਾਰਕ ਵੀ ਦਿੰਦੇ ਹਾਂ ਤੇ ਬਹੁਤ ਅੱਛਾ ਉਹਨਾਂ ਵੀ ਹਿੱਸਾ ਲਿਆ ਬਹੁਤ ਜਜ਼ਬੇ ਨਾਲ ਤੇ ਬੜੀ ਹਿੰਮਤ ਨਾਲ। ਤੇ ਸਾਡੀ ਟੀਮ ਵੀ ਵਾਸਤੇ ਵੀ ਕਲੈਪਿੰਗ ਹੋਣੀ ਚਾਹੀਦੀ ਰਘੂ ਭਾਈ। बिल्कुल। ਤੇ ਕਿਉਂਕਿ ਸੈਮੀ ਫਾਈਨਲ ਵਿੱਚ ਤਾਂ ਗਈ ਹੈ ਨਾ ਤੇ ਅੱਲਾਹ ਕਰਮ ਕਰਸੀ ਹੁਣ ਅਗਾਂਹ। ਤੇ ਰਘੂ ਭਾਈ ਤੁਸੀਂ अच्छा नाज़रीन ਤੁਹਾਨੂੰ ਪਤਾ ਹੋਣਾ ਹੈ ਕਿ ਮੇਰੀ ਯੂਨੀਵਰਸਿਟੀ ਦਾ ਇਹ ਵੇਖੋ ਲੱਗਾ ਹੈ, ਟੈਗ ਵੀ ਲੱਗਾ ਹੈ। ਠੀਕ ਹੈ ਨਾ, ਇਹਨੂੰ ਕੀ ਸੱਦਦੇ ਨੇ ਜੀ? वो लोग नहीं लोगो हाँ यूनिवर्सिटी ਦਾ ਲੋਗੋ ਵੀ ਲੱਗਿਆ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਨਾਜ਼ਰੀਨ ਇਹ ਲੋਗੋ ਹੁੰਦਾ ਹੈ। ਠੀਕ ਹੈ ਤੇ ਮੈਂ ਬਹੁਤ ਐਕਸਾਈਟਡ ਹਾਂ। ਠੀਕ ਹੈ ਨਾ, ਮੈਨੂੰ ਇੰਗਲਿਸ਼ ਨਹੀਂ ਆਉਂਦੀ ਹੈ ਨਾਜ਼ਰੀਨ, ਸਮਝ ਨਹੀਂ ਜਾਓ। ਤੇ ਰਘੂ ਭਾਈ ਜਿਹੜੇ ਹਨ ਨਾ ਅੱਜ ਮਾਸ਼ਾਅੱਲਾ ਬਹੁਤ ਇੰਜੋਏ ਕਰਦੇ ਹੋਤੇ ਹਨ ਤੇ ਵਿੱਚ ਭੀੜ ਦੇ ਵਿੱਚ ਲੱਗੇ ਹੋਤੇ ਹਨ ਤੇ ਵਿੰਦੇ ਹੋਤੇ ਹਨ ਤਾਂ ਆਵਾਮ ਨੂੰ ਐਵੇਂ ਕਰਕੇ ਸਮਝਦੇ ਗਏ ਹੁਣ। ਤੇ ਅੱਜ ਮੁੜ ਇਹਨਾਂ ਦੇ ਤਬਦੀਲੀ ਵੀ ਆਈ ਗਈ ਚਿਹਰੇ ਤੇ। ਅੱਗੇ ਤੁਸੀਂ ਵੇਖਿਆ ਹੋਣਾ ਹੈ ਕਿ ਮਾਸ਼ਾਅੱਲਾ ਵਾਹ ਰੌਣਾ ਕਿ ਅੱਜ ਭਾਈ ਜਾਨ ਰੇ ਕਲੀਨ ਸ਼ੇਪ ਹੋਏ ਪੈਣਗੇ ਤੇ ਬੜੀ ਪੱਪ ਕੱਢੀ ਹੋਈ ਤੇ ਬੜੇ ਟੋਰ ਨਾਲ ਅੱਜ ਗਏ ਹੋਏ ਹਨ ਤੇ ਅੱਜ ਵਾਸਕਟ ਪਾਈ ਹੋਈ ਭਾਈ ਨੇ, ਜੁੱਤੀ ਥੱਲੇ, ਓਏ ਹੋਏ ਕਮਾਲ। ਤੇ ਰਘੂ ਭਾਈ ਹੁਣ ਕੋਈ ਡਾਇਲੌਗ ਸਾਨੂੰ ਸੁਣਾਓ। डायलॉग जी। एक लड़की थी दीवानी सी, एक लड़के पे वो मरती थी। वाह।
नजरें झुका के शर्मा के गलियों से गुजरा करती थी। जी। कुछ कहना था उसको शायद मुझसे, हाँ। पता नहीं किस चीज से वो डरती थी। वाह। जब भी मेरे पास आती तो कुछ ना कुछ कहती थी, लेकिन मैं उससे एक ही बात कहता था, प्यार कैसे होता है। प्यार कैसे वो होता है। अपनी आंखें बंद करके हाँ। मेरे ख्वाबों में लेके मेरे ख्वाब पूरे कर। ये एसआर का डायलॉग है शाहरुख खान कमाते मूवी। वाह 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 रघु साहब कमाल कमाल जी कमाल। ते रघु भाई ਜਿਹੜੇ ਹਨ ਨਾ ਇਹ ਐਕਟਰ ਵੀ ਇਨਸ਼ਾਅੱਲਾ ਆਉਣ ਵਾਲੇ ਦੌਰ ਵਿੱਚ ਸਾਡਾ ਫਖਰ ਹੋਣਗੇ ਤੇ ਬਹੁਤ ਅੱਛਾ ਇਹਨਾਂ ਦਾ ਮਾਈਂਡ ਹੈ ਤੇ ਬਹੁਤ ਹੀ ਸਾਦਾ ਤੇ ਮੁਖਲਸ ਬੰਦੇ ਹਨਗੇ ਤੇ ਅੱਲਾਹ ਤਾਲਾ ਇਹਨਾਂ ਨੂੰ ਬਈ ਮਜ਼ੀਦ ਤਰੱਕੀਆਂ ਦੇਵੇ ਤੇ ਇਹਨਾਂ ਨੂੰ ਅੱਲਾਹ ਤਾਲਾ ਇਹਨਾਂ ਵਾਸਤੇ ਆਸਾਨੀਆਂ ਪੈਦਾ ਕਰਨ ਤੇ ਨਾਜ਼ਰੀਨ ਰਘੂ ਭਾਈ ਵਾਸਤੇ ਖੁਸੂਸਨ ਦੁਆ ਵੀ ਕਰਨੀ ਹੈ ਕਿ ਅੱਲਾਹ ਇਹਨਾਂ ਨੂੰ ਇਹਨਾਂ ਅੱਲਾਹ ਇਹਨਾਂ ਨੂੰ ਮੰਜ਼ਿਲ ਤੱਕ ਪਹੁੰਚਾਵੇ ਤੇ ਜਿਹੜੀਆਂ ਵੀ ਇਹਨਾਂ ਦੀ ਨੇਕ ਖਵਾਹਿਸ਼ਾਤ ਹਨ ਉਹ ਅੱਲਾਹ ਇਹਨਾਂ ਦੇ ਪੂਰੀਆਂ ਕਰੇ। ਤੇ ਨਾਜ਼ਰੀਨ ਅੱਜ ਪ੍ਰੋਗਰਾਮ ਬੜਾ ਚੰਗਾ ਰਿਹਾ ਤੇ ਮੈਂ ਜਦੋਂ ਦਾ ਵੀ ਸਕੂਲ ਵਿੱਚ ਵੀ ਆ ਕਾਲਜ ਵਿੱਚ ਵੀ ਗਿਆ ਪਰ ਮੈਨੂੰ ਚੱਸ ਨਹੀਂ ਹੈ ਜਿਹੜੀ ਮੈਨੂੰ ਅੱਜ ਇੱਥੇ ਯੂਨੀਵਰਸਿਟੀ ਵਿੱਚ ਆਈ ਤੇ ਮੇਰੇ ਵਾਸਤੇ ਬੜਾ ਯਾਦਗਾਰ ਦਿਨ ਰਹਾਗਾ ਤੇ ਮੈਂ ਮਿਸ ਕਰਦਾ ਰਹਾਂਗਾ। ਤੇ ਯੂਨੀਵਰਸਿਟੀ ਇਹ ਹੀ ਹੁੰਦਾ ਹੈ ਕਿ ਤੁਸੀਂ ਪ੍ਰੋਗਰਾਮ ਅਟੈਂਡ ਕਰਦੇ ਹੋ, ਤੁਹਾਡੇ ਵਿੱਚ ਰਹਿਣ ਸਹਿਣ ਦੀ ਰਹਿਤਲ ਦੀ ਤੁਹਾਨੂੰ ਪਤਾ ਚੱਲਦਾ ਵਸੇਬ ਦੇ ਬਾਰੇ ਕਿ ਅਗਰ ਤੁਸੀਂ ਪ੍ਰੈਕਟੀਕਲ ਕਿਵੇਂ ਕਰਨਾ। ਤੇ ਜਿੱਦਾਂ ਕਿ ਹੁਣ ਅਸੀਂ ਜਿਵੇਂ ਕਿ ਅਸੀਂ ਹੁਣ ਹੋਸਟਲ 'ਚ ਰਹਿ ਰਹੇ ਹਾਂ ਤਾਂ ਸਾਨੂੰ ਹੁਣ ਬੜਾ ਪਤਾ ਹੈ ਕਿ ਅਸੀਂ ਹੁਣ ਇੱਥੇ ਕੱਪੜੇ ਕਿਵੇਂ ਆਪਦੇ ਧੋਣੇ ਨਹੀਂ ਕਿਉਂ ਰਘੂ ਸਾਹਿਬ ਬਿਲਕੁਲ ਤੇ ਇਸਤਰੀ ਕਦੋਂ ਕਰਨੇ ਹੋਣਗੇ ਤੇ ਪਾਲਿਸ਼ ਕਰਨੀ ਜੁੱਤੀ ਤੇ ਆਪਦਾ ਕਿਵੇਂ ਖਿਆਲ ਰੱਖਣਾ ਹੈਗਾ। ਇਹ ਪ੍ਰੈਕਟੀਕਲ ਲਾਈਫ ਤੇ ਇੰਝ ਜਗ੍ਹਾ ਵਧਿਆ ਜਾਣਾ ਤੇ ਇਹ 4 ਸਾਲ ਹੋਣਗੇ 4 ਸਾਲ ਪਤਾ ਹੀ ਨਹੀਂ ਚੱਲਣਾ। ਮੈਨੂੰ ਹੁਣ ਤਕਰੀਬਨ ਦੂਜਾ ਸਮੈਸਟਰ ਹੈ ਤੇ ਮੈਨੂੰ ਇੰਝ ਮਾਲੂਮ ਹੁੰਦਾ ਹੈ ਕਿ ਕਿਵੇਂ ਮੈਂ ਜੇ ਕੱਲ ਹੋਇਆ ਤੇ ਰਘੂ ਭਾਈ ਚੌਥੇ ਸਮੈਸਟਰ ਵਿੱਚ ਹੈ ਤੇ ਰਘੂ ਭਾਈ ਤੁਹਾਨੂੰ ਕਿਵੇਂ ਮਾਲੂਮ ਹੁੰਦਾ? ਮੈਨੂੰ ਇੰਝ ਲੱਗਦਾ ਹੈ ਕਿ ਸਾਲ ਗੁਜ਼ਰੇ ਪਤਾ ਨਹੀਂ ਲੱਗ ਰਿਹਾ। ਹੁਣ ਚੰਦ ਦਿਨਾਂ ਬਾਅਦ ਇਸ ਤਰ੍ਹਾਂ ਮਾਲੂਮ ਹੋਵੇ ਕਿ ਸਾਡੇ 4 ਸਾਲ ਗੁਜ਼ਰ ਗਏ। 4 ਸਾਲ ਗੁਜ਼ਰਨ ਤੋਂ ਬਾਅਦ ਉਹ ਲਮਹਾਤ ਗੁਜ਼ਰੇ ਹੋਏ ਯਾਦ ਆਉਣਗੇ। ਇਹ ਮੈਂ ਨਹੀਂ ਚਾਹੁੰਦਾ ਕਿ ਲਮਹਾਤ ਜਲਦੀ ਗੁਜ਼ਰਨ, ਮੈਂ ਚਾਹੁੰਦਾ ਕਿ ਲਮਹਾਤ ਆਹਿਸਤਾ ਆਹਿਸਤਾ ਗੁਜ਼ਰਨ, ਇੰਜੋਏ ਕਰੀਏ। ਜੀ ਯੂਨੀਵਰਸਿਟੀ ਦੋ ਹੀ ਕੰਮ ਆ ਬੰਦਾ ਕਰਨ ਆਉਂਦਾ, ਇੱਕ ਇੰਜੋਏ ਕਰਨ, ਇੱਕ ਪੜ੍ਹਨ ਆਉਂਦਾ ਹੈ। ਔਰ ਮੈਂ ਇੰਜੋਏ ਵੀ ਕਰਨਾ ਪੜ੍ਹਨ ਨਹੀਂ ਆਉਣਾ। ਵਾਹ ਵਾਹ ਬਹੁਤ ਚੰਗੀ ਗੱਲ ਕੀਤੀ। ਤੇ ਹੁਣ ਤੁਸੀਂ ਤੁਹਾਡੇ ਕੋਲ ਵੋਟਿੰਗ ਕਰਵਾਉਂਦੇ ਆ ਕਿਉਂਕਿ ਆਪਾਂ ਦੋ ਹੀ ਬੰਦੇ ਆ ਤੇ ਮੇਰੀ ਵੋਟਿੰਗ ਇਹ ਹੈ ਕਿ ਤੁਸੀਂ ਇੰਜੋਏ ਚੌਕੀ ਕਰਦੇ ਹੋ ਜਾਂ ਸਟੱਡੀ ਚੌਕੀ ਕਰਦੇ ਹੋ? इंजॉय च मैं ज़्यादा जितने प्रोग्राम ते मैं शिरकत लाजमी करनी है, चाहे खेलों दे होन, चाहे मौसीकी दे होन, चाहे मुशायरे दे होन, चाहे जो भी प्रोग्राम हो मैं शिरकत लाजमी करनी है। और पढ़ाई दे वाले ना मेरी CGP बहुत कम है, लेकिन मुझे इस बात का अफसोस नहीं। मुझे अपना नॉलेज बढ़ाना है। यहाँ के पंजाब यूनिवर्सिटी में जो बाहर से ये बड़े बड़े उलमा आते हैं, बड़े बड़े मुहक्किकीन आते हैं, अदीब आते हैं, जापान से आए हैं पिछली बार, उनसे मिलने का मौका मिलता है, ये अपना नॉलेज बढ़ता है, उनसे बात करने का मौका मिलता है बड़े लोगों से। कि CGP तो बढ़ती रहती है लेकिन नॉलेज होना बहुत ज़रूरी है जी। ਤੇ ਰਘੂ ਭਾਈ ਮੈਂ ਨਾ ਤੁਹਾਡੇ ਤੋਂ ਨਾਰਾਜ਼ ਵੀ ਹਾਂ ਇਸ ਗੱਲ ਤੋਂ ਕਿ ਤੁਹਾਡੇ ਜਦੋਂ ਜਾਪਾਨ ਦੇ ਆਏ ਹੋਏ ਮਹਿਮਾਨ ਆਏ ਤੁਸੀਂ ਸਾਨੂੰ ਦੱਸਿਆ ਉਦੋਂ ਮੇਰਾ ਆਪਣਾ ਇਸ਼ੂ ਕੋਈ ਸੀਰੀਅਸ ਹੈ, ਮੈਂ ਖੁਦ ਉਹਨਾਂ ਨਾਲ ਮੁਲਾਕਾਤ ਨਾ ਇਤਨੀ ਕਰ ਸਕਾਂ, ਇਸੇ ਕੋਲ ਤੁਹਾਨੂੰ ਮੈਸੇਜ ਨਾ ਕਰ ਸਕਾਂ ਮੈਂ ਬਾਇਸ। ਚਲੋ ਕੋਈ ਨਹੀਂ। ਤੇ ਹੁਣ ਰਘੂ ਸਾਹਿਬ ਮੈਂ ਤੁਹਾਨੂੰ ਜ਼ਿਆਦਾ ਸਾਹਿਬ ਦਾ ਸ਼ੇਰ ਸੁਣਾਵਾਂਗਾ ਉਰਦੂ ਦਾ। तेरी आंखों में जैसी रोशनी है कहीं क्या और ऐसी रोशनी है जहाँ तू हो चमक उठती है दुनिया, तेरे अंदर ये कैसी रोशनी है, तेरे अंदर ये कैसी रोशनी है। ते अल्ताफ हसन बरवाने जे मैं ना पढ़ा तो ये बड़ी वड्डी मेरे वास्ते बदकिस्मती है। अल्ताफ बरवाना लिखता है कि दुप नाल अल्ताफ गुजारे किते नहीं चस्का मांगवी छां दा, नहीं इस्तकबाल बहार दा कीता न रखे खौफ खिजां दा, मैं अदब करेना रावी दा भावे हाँ वसनीक चनां दा, ओए तू मिले दरस बगावत दा क्यों जो देश से राय अहमद खां दा। ते इहदे नाल ही नाजरीन मैं तुहाडे तो इजाजत लेना ते अज दा व्लॉग इत्थां दा ही। ते
ਹੁਣ ਤੁਹਾਨੂੰ ਇਨਸ਼ਾਅੱਲਾ ਮੈਂ ਇੱਕ ਸਪੋਰਟ ਦੀ ਵੀ ਵੀਡੀਓ ਅਪਲੋਡ ਕਰਾਂਗਾ। ਸਾਡਾ ਮੇਲਾ ਜਿਹੜਾ ਹੋਇਆ ਸਪੋਰਟ ਗਾਲਾ ਹੋਇਆ ਹੈਗਾ, ਤੇ ਹੁਣ ਤੁਹਾਨੂੰ ਬੁੱਕ ਫੇਅਰ ਦੇ ਹਵਾਲੇ ਨਾਲ ਵੀ ਮੈਂ ਨਿਊ ਕੈਂਪਸ ਜਾਵਾਂਗਾ ਤੇ ਉੱਥੇ ਵੀਡੀਓ ਬਣਾਵਾਂਗਾ। ਤੇ ਸ਼ਾਇਦ ਰਘੂ ਸਾਹਿਬ ਅੱਗੇ ਰਿਕੁਐਸਟ ਉੱਠ ਸੀ ਕਿ ਆਪਾਂ ਰਲ ਕੇ ਜਾਈਏ ਤੇ ਉੱਥੇ ਇੰਜੋਏ ਕਰੀਏ ਰਲ ਕੇ, ਕਿਉਂਕਿ ਤੁਸੀਂ ਮੇਰੇ ਦੋਸਤ ਹੋ, ਮੇਰੇ ਖਾਸ ਦੋਸਤ ਹੈ। ਤੇ ਰਘੂ ਸਾਹਿਬ ਰਾਏ ਮੁਹੰਮਦ ਖਾਨ ਨਾਸਰ ਉਹਨਾਂ ਦੀ ਮੈਨੂੰ ਬੋਲੀ ਯਾਦ ਆਈ ਹੈ, ਸ਼ਾਲਾ ਨਜ਼ਰ ਨਾ ਲੱਗ ਜਾਏ ਤੈਨੂੰ, ਸ਼ਾਲਾ ਨਜ਼ਰ ਨਾ ਲੱਗ ਜਾਏ ਤੈਨੂੰ, ਮੈਂ ਅੱਜ ਤੈਨੂੰ ਬੜਾ ਵੇਖਿਆ ਹੈ। ਇਹਦੇ ਨਾਲ ਨਾਜ਼ਰੀਨ, ਅੱਲਾ।